जरा वीडियो वेखियो, वीडियो वेख के मैनूं दस्सिओ कैसी लगी वीडियो। ਨਹੀਂ ਕਾਲੋ ਹੁਣ ਆਪਾਂ ਨੂੰ ਅਮੀਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਆ ਦੇਖ ਅਖਬਾਰ ਦੇ ਵਿੱਚ ਖਬਰ ਲੱਗੀ ਆ, ਜਿਹਦੀ ਘਰ ਵਾਲੀ ਮਰ ਜਾਂਦੀ ਹੈ ਨਾ ਭਗਵੰਤ ਮਾਨ ਉਹਨਾਂ ਨੂੰ 5 ਲੱਖ ਰੁਪਇਆ ਦਊਗਾ। ਤੇ ਕਾਲੋ ਹੁਣ ਤੂੰ ਤਿਆਰ ਹੋ ਜਾ। ਜੀ ਮੈਂ ਮਰਨਾ ਨਹੀਂ ਚਾਹੁੰਦੀ, ਮੈਂ ਮੇਰੇ ਮੰਮੀ ਡੈਡੀ ਨੂੰ ਕਹਿ ਦਿੰਨੀ ਆ, ਉਹ ਤੁਹਾਨੂੰ 5 ਲੱਖ ਰੁਪਇਆ ਦੇ ਜਾਣਗੇ। ਤੁਸੀਂ ਮੈਨੂੰ ਕੁਝ ਨਾ ਕਰਿਓ ਜੀ। ਓਹ ਕਮਲੀਏ, ਮੈਂ ਤੈਨੂੰ ਮਾਰਨਾ ਥੋੜੀ ਐ, ਮੈਂ ਤਾਂ ਤੈਨੂੰ ਕਹਿੰਦਾ ਵੀ ਤਿਆਰ ਹੋ ਜਾ ਐਕਟਿੰਗ ਕਰਨ ਵਾਸਤੇ। ਜਦੋਂ ਮੇਰਾ ਕੋਈ ਰਿਸ਼ਤੇਦਾਰ ਆਉਂਦਾ ਉਦੋਂ ਤੂੰ ਸਿਰ ਬੰਨ ਕੇ ਪੈ ਜਾਂਦੀ ਹੁੰਨੀ ਆ। ਕਿੱਡੀ ਵਧੀਆ ਤੂੰ ਐਕਟਿੰਗ ਕਰ ਲੈਣੀ ਆ। ਉਹ ਵੀ ਬਸ ਹੁਣ ਤੂੰ ਮਰਨ ਦੀ ਐਕਟਿੰਗ ਕਰਨੀ ਆ। ਮੈਂ ਭਗਵੰਤ ਮਾਨ ਨੂੰ ਫੋਨ ਕਰਕੇ ਕਹਿ ਦੂੰਗਾ ਵੀ ਸਾਨੂੰ ਬਈ 5 ਲੱਖ ਰੁਪਇਆ ਦੇ ਕੇ ਜਾ, ਮੇਰੀ ਤਾਂ ਘਰ ਵਾਲੀ ਮਰ ਗਈ। ਹਾਂ ਜੀ, ਇਹ ਕੰਮ ਠੀਕ ਹੈ। ਭਾਈ ਸਾਹਿਬ ਕਿਵੇਂ ਹੋਈ ਹੈ ਇਹਨਾਂ ਦੀ ਮੌਤ? ਸਾਹਿਬ ਜੀ ਰਾਤ ਨੂੰ ਇਹ 17-18 ਰੋਟੀਆਂ ਖਾ ਕੇ ਸੁੱਤੀ ਹੈ ਜੀ। ਜਦੋਂ ਮੈਂ ਇਹਨੂੰ ਸਵੇਰੇ ਠਾਉਣ ਗਿਆ ਉਦੋਂ ਇਹ ਚੰਗੀ ਭਲੀ ਉੱਠ ਗਈ ਜੀ। ਬਾਅਦ 'ਚ ਇਹ ਮੱਝਾਂ ਨੂੰ ਪੱਠੇ ਪਾਉਣ ਗਈ ਹੈ, ਮੱਝ ਨੇ ਇਹਦੇ ਸਿਰ ਦੇ ਵਿੱਚ ਤੱਤਾ ਫੋਸ ਕਰਤਾ ਜੀ। ਉਹ ਇਹਦੇ ਤੋਂ ਚੱਲਿਆ ਨਹੀਂ ਗਿਆ, ਉਹ ਥਾਂ ਤੇ ਇਹਦੀ ਮੌਤ ਹੋ ਗਈ ਜੀ। ਚੱਲ ਕੋਈ ਗੱਲ ਨਹੀਂ ਭਾਈ ਸਾਹਿਬ, ਤੁਸੀਂ ਰੋ ਨਾ। ਹੁਣ ਸਕੀਮ ਦੇ ਹਿਸਾਬ ਨਾਲ ਮੈਨੂੰ 5 ਲੱਖ ਰੁਪਇਆ ਦੇਣਾ ਪਊਗਾ ਤੁਹਾਨੂੰ। ਓਹੋ ਕਿਹਦਾ ਫੋਨ ਆ ਗਿਆ? ਲੋ ਇਹ ਤਾਂ ਮੇਰੀ ਘਰ ਵਾਲੀ ਦਾ ਫੋਨ ਹੈ। 1 ਮਿੰਟ ਮੈਂ ਆਪਦੀ ਘਰ ਵਾਲੀ ਨਾਲ ਗੱਲ ਕਰ ਲਾਂ, ਫਿਰ ਦਿੰਦਾ ਤੁਹਾਨੂੰ 5 ਲੱਖ ਰੁਪਇਆ। ਹਾਂ ਭਗਵਾਨੇ, ਅੱਛਾ ਸੂਟਾਂ ਦੀ ਸੇਲ ਲੱਗੀ ਹੋਈ ਹੈ। ਸਬਜ਼ੀ ਕਿੱਥੇ ਲੱਗੀ ਹੋਈ ਹੈ ਸੂਟਾਂ ਦੀ ਸੇਲ? ਉਹ ਮੇਰੇ ਸਾਲੇ ਦੀ ਜੇ 2 ਮਿੰਟ ਹੋਰ ਪਈ ਰਹਿੰਦੀ ਆਪਾਂ ਨੂੰ 5 ਲੱਖ ਮਿਲ ਜਾਣਾ ਸੀ। ਕਿੱਡੀ ਤੂੰ ਸੂਟਾਂ ਦੀ ਭੁੱਖੀ ਐ। ਮੇਰੇ ਸਾਰੇ ਭਗਤ ਮਾਨ ਨੂੰ ਲੁੱਟਣਦੇ ਹੋਏ ਹੋ। ਕੋਈ ਨਾ ਤੁਹਾਡੇ ਤੇ ਪਰਚਾ ਕਰਾਉਂ, ਪਰਚਾ।